ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਪਈ ਹੁਣ ਪੰਜਾਬ ਪਾਕਿਸਤਾਨ ਦੇ ਵੱਲ ਜਿਹੜੇ ਪਈ ਹੜ੍ਹ ਆਏ ਆ ਤੇ ਉਹਦੇ ਵਿੱਚ ਜਿਹੜੀ ਪਈ ਸੇਵਾ ਚੱਲਣ ਲੱਗੀ ਆ ਤੇ ਅਸੀਂ ਸੇਵਾ ਵੀ ਆਰਗੇਨਾਈਜ਼ ਕਰ ਰਹੇ ਹਾਂ, ਉਹਦੀ ਮਾੜੀ ਅਪਡੇਟ ਦੇਵਾਂਗੇ। ਪਹਿਲਾਂ ਤਾਂ ਗੱਲ ਆ, ਸਾਡੀਆਂ ਟੀਮਾਂ ਪਿਛਲੇ ਹਫ਼ਤੇ ਤੋਂ ਉੱਥੇ ਕੰਟੈਕਟ ਬਣਾ ਰਹੀਆਂ ਪਾਕਿਸਤਾਨ ਦੇ ਵਿੱਚ ਭਈ ਅਸੀਂ ਕਿਹਨਾਂ ਕੰਮ ਕਰਨਾ, ਕਿਹਨਾਂ ਨਹੀਂ ਕਰਨਾ, ਕਿੱਥੇ ਕੰਮ ਕਰਨਾ, ਕੀ ਪਲਾਨ ਬਣਨਾ। ਫਿਰ ਅਚਾਨਕ ਹੀ ਸਾਨੂੰ ਅੱਜ ਇੱਕ ਹੈਗੀ ਆ ਗਰੁੱਪ ਲਾਹੌਰ ਪੰਜਾਬ ਲਹਿਰ ਤੇ ਉਹਦੇ ਨਾਸਰ ਭਾਈ ਤੇ ਭੁਪਿੰਦਰ ਭਾਈ ਆ, ਉਹਨਾਂ ਨੇ ਵੀ ਸਾਨੂੰ ਕੰਟੈਕਟ ਕੀਤਾ ਵੀ ਉਹਦੀ ਸੇਵਾ ਕਰਨ ਲੱਗੇ ਹੋ। ਤੇ ਸਾਡੇ ਇੱਕ ਹੋਰ ਮੀਡੀਆ ਵੱਲੋਂ ਵੀ ਇੱਕ ਸਾਨੂੰ ਮੈਸੇਜ ਆਇਆ ਵੀ ਉਹ ਵੀ ਕੁਛ ਕਰਨ ਲੱਗੇ ਆ ਲਾਹੌਰ ਤੋਂ, ਭਈ ਜੇ ਖਾਲਸਾ ਏਡ ਕੁਛ ਕਰੇ। ਇਹ ਜਿਹੜੇ ਮੁੰਡੇ ਜਿਹੜੇ ਲਾਹੌਰ ਤੋਂ ਜਿਹੜੇ ਪੰਜਾਬੀ ਲਹਿਰ ਨਾਸਰ ਹੋਣੀ ਤੇ ਭੁਪਿੰਦਰ ਹੋਣੀ, ਇਹਨਾਂ ਦੇ ਗਰੁੱਪ ਦਾ ਇਹਨਾਂ ਨੇ ਫੇਸਬੁੱਕ ਤੇ ਪਾਇਆ ਸੀਗਾ ਭਈ ਖਾਲਸਾ ਸਾਡੀ ਮਦਦ ਕਰੇ, ਸਾਰੀ ਦੁਨੀਆ 'ਚ ਮਦਦ ਚੱਲਦੀ ਆ, ਅਸੀਂ ਵੀ ਚਾਹੁੰਦੇ ਹਾਂ ਭਈ ਖਾਲਸਾ ਇੱਥੇ ਪਾਕਿਸਤਾਨ ਆ ਕੇ ਮਦਦ ਕਰੇ। ਉਹ ਅਸੀਂ ਬਿਲਕੁਲ ਹੁਣ ਉਹਨਾਂ ਨਾਲ ਗੱਲਬਾਤ ਚੱਲਦੀ ਆ। ਇੱਥੋਂ ਭਾਈ ਗੁਰਸੇਵਕ ਸਿੰਘ ਲੱਗਾ ਆ ਕੋਆਰਡੀਨੇਸ਼ਨ ਕਰਨ, ਉੱਧਰੋਂ ਭਾਈ ਅਮਰਪ੍ਰੀਤ ਸਿੰਘ ਵੀ ਹੁਣ ਕੰਟੈਕਟ ਬਣਾ ਰਿਹਾ ਆ ਪਾਕਿਸਤਾਨ ਦੇ ਵਿੱਚ, ਤੇ ਉਹ ਵੀ ਦੇਖੂਗਾ ਜੇ ਪਾਕਿਸਤਾਨ ਜਾ ਸਕਦਾ ਪੰਜਾਬ ਤੋਂ, ਆਪਣੇ ਇੱਧਰੋਂ ਪੰਜਾਬ ਵੱਲੋਂ ਸੇਵਾ ਕਰਨ ਲਈ, ਕਿਉਂਕਿ ਕਾਫੀ ਐਕਸਪੀਰੀਅੰਸ ਉਹਨਾਂ ਦਾ ਹੈਗਾ ਫੀਲਡ ਦੇ ਵਿੱਚ। ਅਤੇ ਮੈਂ ਵੀ ਕਾਫੀ ਫੋਨ 'ਤੇ ਲੱਗਾ ਆ, ਕੰਟੈਕਟ ਬਣਾਉਣੇ, ਗੱਲਬਾਤ ਚੱਲਦੀ ਆ। ਸੋ ਮੈਂ ਦੇਖਦਾ ਕਈ ਵਾਰੀ ਆਪਣੇ ਫੇਕ ਆਈਡੀਆਂ ਬਣਾ ਕੇ ਸਾਡੇ ਜਿਹੜੇ ਦੁਸ਼ਮਣ ਕੌਮ ਦੇ ਆ, ਪੰਥ ਦੇ ਆ, ਜਿਹੜੇ ਭਾਈ ਸਿੱਖਾਂ ਦਾ ਨਾਂ ਯੂਜ਼ ਕਰਦੇ ਆ, ਪਰ ਲੋਕ ਆਈਡੀ ਹੁੰਦੀ ਆ, ਰੱਖੇ ਹੁੰਦੇ ਨਾਂ ਸਿੰਘ, ਜਾਂ ਫੇਕ ਟੋਟਲੀ ਆਈਡੀ ਫੇਕ ਹੁੰਦੀ ਆ, ਅਤੇ ਉਹ ਜਾਣ ਬੁੱਝ ਕੇ ਪੁੱਠੀਆਂ ਗੱਲਾਂ ਕਰ ਰਹੇ ਆ ਇਸ ਵੇਲੇ। ਉੱਥੇ ਜਿਹੜਾ ਨੁਕਸਾਨ ਹੋਇਆ ਮੇਰੇ ਖਿਆਲ 33 ਮਿਲੀਅਨ ਲੋਕ ਡਿਸਪਲੇਸਡ ਆ, ਅਤੇ ਪਤਾ ਨਹੀਂ 1000-2000 ਘੱਟ ਤੋਂ ਘੱਟ ਮੌਤਾਂ ਹੋ ਗਈਆਂ। ਜਦੋਂ ਅਸੀਂ ਇੰਡੀਆ ਦੇ ਵਿੱਚ ਜਦੋਂ ਕਦੇ ਵੀ ਕਿੱਥੇ ਵੀ ਹੜ੍ਹ ਹੁੰਦੇ ਆ ਅਸੀਂ ਪਹੁੰਚੀਦਾ, ਉਦੋਂ ਨਹੀਂ ਇਹ ਰੌਲਾ ਪਾਉਂਦੇ ਜਿਹੜੇ ਭਾਈ ਫੇਕ ਆਈਡੀਆਂ ਬਣਾਉਂਦੇ। ਅਤੇ ਜਦੋਂ ਭਾਈ ਗੱਲ ਕਰੋ ਫਿਰ ਜਦੋਂ 84 ਦਾ ਜਦੋਂ ਸਾਡੀ ਜੈਨੋਸਾਈਡ ਕੀਤੀ ਗਈ 84 ਵਿੱਚ, ਉਦੋਂ ਸਾਰੇ ਲੰਗਰ ਭੁੱਲ ਗਏ, ਇਹਨਾਂ ਨੂੰ ਸਾਰਾ ਕੁਛ ਭੁੱਲ ਗਿਆ, ਅਤੇ ਉਦੋਂ ਦਾ ਇਨਸਾਫ ਨਹੀਂ ਮੰਗਣ ਨੂੰ ਤਿਆਰ, ਨਾ ਸਾਨੂੰ ਕਹਿੰਦੇ ਵੀ ਸਾਨੂੰ ਵੀ ਰੋਕ ਰਹੇ ਇਨਸਾਫ ਮੰਗਣ ਤੋਂ। ਪਰ ਜਦੋਂ ਕਿਤੇ ਹੋਰ ਬਾਹਰ ਸੇਵਾ ਚੱਲਦੀ ਵਿੱਚ ਲੱਤ ਬਾੜ ਦੇਣੀ ਆ ਜੀ ਉਹ ਜੀ। ਅਤੇ ਇਹਦੇ ਵਿੱਚ ਅਸੀਂ ਪਾਕਿਸਤਾਨ ਭਾਈਆਂ ਨੂੰ ਇਹ ਕਹਿਣਾ ਚਾਹੁੰਦੇ ਹਾਂ, ਭੈਣ ਭਰਾਵਾਂ ਨੂੰ, ਕਿ ਜਿਹੜਾ ਕੋਈ ਨਫ਼ਰਤ ਦੀਆਂ ਗੱਲਾਂ ਕਰਦਾ ਉਹ ਸਾਡੀ ਕਮਿਊਨਿਟੀ, ਸਾਡੇ ਪੰਥ ਤੋਂ ਨੀਗਾ, ਉਹ ਬਾਹਰੋਂ ਲੱਤ ਬਾੜ ਰਹੇ ਆ। ਅਤੇ ਹਾਂ, ਸਾਰੇ ਦੇਸ਼ ਦੇ ਵਿੱਚ ਬਹੁਤ ਪ੍ਰੋਬਲਮ ਆ। ਪੰਜਾਬ ਦੇਖੋ, ਇੰਡੀਆ ਵਿੱਚ ਦੇਖੋ, ਸਾਡੇ ਪਰ ਜੈਨੋਸਾਈਡ ਕੀਤੀ ਗਏ, ਸਾਡੇ ਮੁੰਡੇ ਝੂਠੇ ਮੁਕਾਬਲੇ 'ਚ ਮਾਰੇ ਗਏ ਇੱਧਰ ਸਰਕਾਰ ਵੱਲੋਂ। ਉੱਧਰ ਵੀ ਪਾਕਿਸਤਾਨ ਵੀ ਬਹੁਤ ਪ੍ਰੋਬਲਮ ਹੈਗੀ ਆ। ਅਸੀਂ ਅਪੀਲ ਕਰਦੇ ਸਾਰੇ ਪਾਕਿਸਤਾਨ ਭੈਣ ਭਰਾਵਾਂ ਨੂੰ, ਜਿਹੜੇ ਸਿੱਖਾਂ ਉੱਪਰ ਹਮਲੇ ਹੋ ਰਹੇ ਆ, ਉਹਨਾਂ ਦੀ ਵੀ ਤੁਸੀਂ ਕੁਛ ਹੱਲ ਲੱਭੋ, ਤੁਸੀਂ ਸਾਡੇ ਨਾਲ ਖੜੇ ਹੋਵੋ। ਪਰ ਇਹ ਨਹੀਂ ਭਈ ਸਾਰੇ ਬੰਦੇ ਮਾੜੇ ਆ। ਜਿਹੜੇ ਬੰਦੇ ਹੜ੍ਹਾਂ ਦੇ ਵਿੱਚ ਜਿੱਥੇ ਮਰਜ਼ੀ ਦੁਨੀਆ 'ਚ ਹੋਣ, ਹੜ੍ਹਾਂ 'ਚ ਹੋਣ ਜਾਂ ਰੈਫਿਊਜੀ ਹੋਣ, ਇਰਾਕ ਹੋਵੇ, ਕੋਈ ਪੰਜਾਬ ਹੋਵੇ, ਕੋਈ ਪਾਕਿਸਤਾਨ ਪੰਜਾਬ ਹੋਵੇ, ਕੋਈ ਇੱਧਰ ਹੋਰ ਦੁਨੀਆ 'ਚ ਹੋਵੇ, ਹੁਣ ਯੂਕਰੇਨ ਲੜਾਈ ਲੱਗੀ ਹੋ ਆ, ਜਿਹੜੇ ਆਮ ਬੰਦੇ ਉਹ ਤੜਫਦੇ ਆ, ਉਹ ਸਫ਼ਰ ਕਰਦੇ ਆ, ਉਹਨਾਂ ਉੱਪਰ ਜ਼ਿਆਦਾ ਜ਼ੁਲਮ ਹੁੰਦਾ। ਜਿਹੜੇ ਪੋਲੀਟੀਸ਼ੀਅਨ ਆ ਜਾਂ ਜਿਹੜੇ ਕਹਿ ਲਓ ਭਈ ਮੱਝ ਆਪਣਾ ਧਰਮ ਯੂਜ਼ ਕਰਕੇ ਲੋਕਾਂ ਉੱਪਰ ਹਮਲੇ ਕਰਨੇ, ਉਹ ਤਾਂ ਬਚ ਜਾਂਦੇ ਆ। ਸੋ ਸਾਨੂੰ ਇਹਨਾਂ ਬੰਦਿਆਂ ਵਿੱਚ, ਪੋਲੀਟੀਸ਼ੀਅਨ ਵਿੱਚ ਕੋਈ ਫਰਕ ਨਹੀਂ ਗਾ, ਉਹ ਸਾਰੇ ਇਨਸਾਨੀਅਤ ਦੇ ਦੁਸ਼ਮਣ ਆ। ਅਸੀਂ ਤਾਂ ਇਨਸਾਨੀਅਤ ਖੜ੍ਹੇ, ਜਿਹੜੀ ਇਨਸਾਨੀਅਤ ਇਸ ਵੇਲੇ ਜਿਹੜੇ ਵਿਚਾਰੇ ਬੇਘਰ ਹੋ ਗਏ, ਜਾਂਦੇ ਘਰ ਵੀ ਰੁੜ ਗਏ, ਕੁਛ ਰਹਿ ਨਹੀਂ ਗਿਆ। ਹੁਣ ਉਹਨਾਂ ਕੋਈ ਨੇ ਤੰਬੂ ਵੀ ਹੈ ਨਹੀਂ, ਖਾਣ ਪੀਣ ਵੀ ਮਸੀਂ ਮਿਲ ਰਿਹਾ ਆ। ਬਹੁਤ ਹੀ ਜਥੇਬੰਦੀਆਂ, ਬਹੁਤ ਗਰੁੱਪਸ ਪਾਕਿਸਤਾਨ ਤੋਂ ਸੇਵਾ ਕਰ ਰਹੀਆਂ ਇਸ ਵੇਲੇ ਖਾਣ ਪੀਣ ਦੀਆਂ, ਅਤੇ ਉਹ ਵੀ ਅਪੀਲ ਕਰ ਰਹੇ ਵੀ ਸਾਡੀ ਹੋਰ ਮਦਦ ਕਰੋ। ਪਾਕਿਸਤਾਨ ਦੀ ਗੌਰਮੈਂਟ ਨੇ ਵੀ ਕਿਹਾ ਸਾਨੂੰ ਬਾਹਰੋਂ ਵੀ ਮਦਦ ਚਾਹੀਦੀ ਆ। ਅਤੇ ਜਿੱਥੇ ਇੰਨੇ ਲੋਕ ਕਹਿ ਲਓ ਭਈ ਘਰੋਂ ਬਾਹਰ ਹੋ ਗਏ ਆ, ਉੱਥੇ ਬਹੁਤ ਲੋੜ ਆ। ਇਕੱਲੀ ਹੁਣ ਨਹੀਂ, ਇਹ ਤਾਂ ਮੇਰੇ ਖਿਆਲ 5-10 ਸਾਲ ਲੱਗੂਗੇ। ਜਿਹੜੇ ਸਾਡੇ ਵਰਗੇ ਗਰੁੱਪ ਆ ਸ਼ਾਇਦ 1 ਮਹੀਨਾ, 2 ਮਹੀਨੇ, 3 ਮਹੀਨੇ ਰਹੂਗੇ, ਫਿਰ ਤਾਂ ਸਾਡੀ ਜਿਹੜੇ ਪਾਕਿਸਤਾਨੀ ਭੈਣ ਭਰਾਵਾਂ ਨੂੰ ਚੱਕਣਾ ਪੈਣਾ ਸਾਰਾ ਕੁਛ। ਸੋ ਇਹਦੇ ਵਿੱਚ ਹਰ ਵਾਰੀ ਮੈਂ ਦੇਖਦਾ ਰਹਿੰਦਾ ਵੀ ਕੋਈ ਨਾ ਕੋਈ ਗਲਤ ਬੋਲਣਾ। ਇਸ ਸਮੇਂ ਜਦੋਂ ਤੁਹਾਡੇ ਘਰ ਤੋਂ ਛੱਤ ਚੱਲ ਜਾਊਗੀ, ਤੁਹਾਡੇ ਬੱਚੇ, ਤੁਹਾਡੇ ਬੀਬੀਆਂ ਛੱਤਾਂ ਤੋਂ ਬਗੈਰ ਰਹਿ ਜੂਗੇ, ਫਿਰ ਤੁਸੀਂ ਕੌਮੈਂਟ ਕਰਿਓ ਆ ਕੇ ਭਈ ਸਾਨੂੰ ਕਿਸੇ ਲੋੜ ਨਹੀਂ ਚਾਹੀਦੀ, ਸਾਨੂੰ ਆਪਣੇ ਧਰਮ ਦੇ ਬੰਦੇ ਲੋੜ ਚਾਹੀਦੀ ਆ। ਅਤੇ ਕਈ ਵਾਰੀ ਸਾਨੂੰ ਜਦੋਂ ਸਾਡੇ ਉੱਪਰ ਬੀਤੀ ਨਹੀਂ ਹੁੰਦੀ, ਅਸੀਂ ਇੱਦਾਂ ਕਰਦੇ ਹਾਂ। ਸਾਡੇ ਸਿੱਖਾਂ ਉੱਪਰ ਬੀਤੀਆਂ ਅਸੀਂ ਕਿੰਨੀ ਵਾਰੀ ਦੇਖੋ ਸਫ਼ਰ ਕੀਤਾ, ਕਿੰਨੇ ਸਾਡਾ ਇਤਿਹਾਸ ਹੀ ਇੱਦਾਂ ਦਾ। ਤਾਂ ਹੀ ਤਾਂ ਸਿੱਖ ਹੁਣ ਸੇਵਾ ਕਰਨ ਸਾਰੀ ਦੁਨੀਆ ਵਿੱਚ, ਸਰਬੱਤ ਦਾ ਭਲਾ, ਲੰਗਰ ਚੱਲਦੇ ਸਾਰੇ ਇੰਡੀਆ ਵਿੱਚ,
ਨਾ ਕੋਈ ਧਰਮ ਪੁੱਛਦਾ, ਨਾ ਕੋਈ ਕਈ ਇੰਨੇ ਥਾਂ 'ਤੇ ਲੰਗਰ ਚੱਲਦੇ ਜਿੱਥੇ ਸਿੱਖੀ ਬਹੁਤ ਘੱਟ ਆ, ਬਾਕੀ ਧਰਮ ਆ ਕੇ ਲੰਗਰ ਛਕਦੇ। ਇਹ ਗੁਰੂ ਨਾਨਕ ਦੇਵ ਜੀ ਦੀ ਦੇਣ ਆ। ਇੱਧਰ ਸਾਡੇ ਕਿੰਨੇ ਗੁਰਦੁਆਰੇ ਪਾਕਿਸਤਾਨ ਆ, ਨਨਕਾਣਾ ਸਾਹਿਬ ਕਹਿ ਲਓ, ਪੰਜਾ ਸਾਹਿਬ ਹੈਗੇ, ਕਾਫੀ ਇਤਿਹਾਸਿਕ ਗੁਰਦੁਆਰੇ। ਸੋ ਅਸੀਂ ਹੁਣ ਅਪੀਲ ਕਰਦੇ ਪਏ ਜਿਹੜੇ ਗੁਰਦੁਆਰੇ ਸਾਡੀ ਮਦਦ ਚਾਹੁੰਦੇ ਆ ਸਾਨੂੰ ਕੰਟੈਕਟ ਕਰ ਸਕਦੇ ਆ, ਅਤੇ ਤੁਸੀਂ ਵੀ ਆਪਣਾ ਪਈ ਸੇਵਾਦਾਰ ਇਕੱਠੇ ਕਰਕੇ ਕੁਛ ਕਰੋ ਉੱਥੇ ਪਾਕਿਸਤਾਨ, ਜਿਹੜੇ ਪਾਕਿਸਤਾਨ ਦੇ ਗੁਰਦੁਆਰੇ ਆ। ਅਤੇ ਸਾਡੀ ਇਨਫੋਰਮੇਸ਼ਨ ਮੈਂ ਇੱਕ ਵਾਰੀ ਦੇ ਦਿੰਦਾ, ਜਦੋਂ ਮੇਰੀ ਇੱਥੋਂ ਲਾਈਵ ਪੂਰੀ ਹੋ ਗਈ ਮੈਂ ਉੱਪਰ ਲਿਖ ਦੂੰਗਾ। ਇਹਦੇ ਉੱਪਰ ਸਾਡੀ ਈਮੇਲ ਹੈਗੀ, ਮੈਂ ਪਹਿਲਾਂ ਪੋਸਟ ਪਾਈ ਸੀਗੀ, ਖਾਲਸਾ ਏਡ ਜਿਹੜੀ ਵੈਬਸਾਈਟ ਆ, ਖਾਲਸਾ ਏਡ, ਉਹਦੇ ਉੱਪਰ ਤੁਸੀਂ ਗੂਗਲ 'ਤੇ ਪਾ ਦਿਓ, ਵੈਬਸਾਈਟ ਆ ਜਾਂਦੀ। ਅਤੇ ਸਾਡੀ ਹੈਗੀ ਆ ਈਮੇਲ info @khalsaaid, one word ਹੁੰਦਾ, khalsaaid.org। ਮੈਂ ਇਹਦੇ ਵਿੱਚ ਆਪਣੇ ਜਦੋਂ ਲਾਈਵ ਫਿਨਿਸ਼ ਹੋ ਗਿਆ, ਖਤਮ ਹੋ ਗਿਆ, ਮੈਂ ਉੱਪਰ ਇਹ ਲਿਖ ਦੂੰਗਾ ਆਪਣੀ ਪੋਸਟ ਦੇ ਵਿੱਚ ਇਨਫੋਰਮੇਸ਼ਨ ਦਾ। ਆਹ ਸਮਾਂ ਹੈਗਾ ਆ ਇਨਸਾਨੀਅਤ ਤੌਰ 'ਤੇ ਦੇਖਣ ਦਾ। ਤੁਸੀਂ ਹਰ ਸਾਲ, ਹਰ ਦਿਨ, ਰੋਜ਼ ਹੀ ਤੁਸੀਂ ਪੋਲੀਟੀਕਲ ਗੱਲਾਂ ਕਰਦੇ ਆ। ਕੋਈ ਇਹ ਪੋਲੀਟੀਕਲ ਗੱਲਾਂ ਕਦੀ ਮੁੱਕਣੀਆਂ ਵੀ ਨਹੀਂ ਗਈਆਂ। ਹੁਣ ਟਾਈਮ ਨਹੀਂ ਗਾ ਪੋਲੀਟਿਕਸ ਦਾ, ਹੁਣ ਟਾਈਮ ਹੈਗਾ ਇਨਸਾਨੀਅਤ ਦਾ। ਪਰ ਜੇ ਤੁਹਾਨੂੰ ਚਲੋ ਨਫ਼ਰਤ ਆ ਕਿਸੇ ਧਰਮ ਨਾਲ, ਕਿਉਂ ਮਦਦ ਕਰਦੇ, ਤੁਸੀਂ ਨਾ ਮੈਨੂੰ ਫੋਲੋ ਕਰੋ। ਮੈਂ ਤੁਹਾਨੂੰ ਕਿਹਾ ਜਾ ਕੇ ਫੋਲੋ ਕਰੋ, ਤੁਸੀਂ ਆ ਕੇ ਫੇਕ ਆਈਡੀਆਂ ਬਣਾ ਕੇ ਗੰਦ ਪਾਈ ਜਾਂਦੇ। ਸੋ ਮੈਂ ਧੰਨਵਾਦੀ ਹਾਂ ਜਿਹੜੇ ਆਪਣੀ ਸੰਗਤ ਆ ਜਿਹੜੀ ਬਹੁਤ ਪਿਆਰ ਭੇਜ ਰਹੀ ਆ ਪਾਕਿਸਤਾਨ ਨੂੰ ਇਸ ਵੇਲੇ। ਬਹੁਤ ਚੰਗੀਆਂ ਕਮੈਂਟਾਂ ਕਰ ਰਹੀਆਂ, ਜਿਹੜੀ ਅਰਦਾਸਾਂ ਕਰ ਰਹੀ ਲੋਕਾਂ ਦੇ, ਕਿਉਂਕਿ ਸਾਡੇ ਉੱਪਰ ਵੀ ਹੜ੍ਹ ਆਏ ਸੀਗੇ, ਅਸੀਂ ਵੀ ਕਾਫੀ ਸਫ਼ਰ ਕੀਤਾ ਉੱਥੇ। ਹਾਲ ਤੱਕ ਵੀ ਸਾਡਾ ਦੇਖੋ 2019 'ਚ ਹੜ੍ਹ ਸੀਗੇ, ਹੁਣ ਅਸੀਂ 2022 ਵਿੱਚ ਹਾਂ, ਹਾਲ ਤੱਕ ਵੀ ਸਾਡਾ ਉੱਥੇ ਖਾਲਸਾ ਏਡ ਦਾ ਹੜ੍ਹ ਦਾ ਪ੍ਰੋਗਰਾਮ ਚੱਲੀ ਜਾਂਦਾ, ਰੁਕਿਆ ਨਹੀਂ ਗਾ। ਕਈ ਸੰਸਥਾ ਛੱਡ ਕੇ ਚਲ ਗਈਆਂ, ਸਾਡਾ 4 ਸਾਲ ਹਾਲ ਤੱਕ ਵੀ ਕੰਮ ਚੱਲੀ ਜਾਂਦਾ, 3 ਸਾਲ ਚੱਲੀ ਜਾਂਦਾ। ਅਤੇ ਮੇਰਾ ਖਿਆਲ 6-7 ਮਹੀਨੇ ਹਾਲ ਤੱਕ ਹੋਰ ਚੱਲਣਾ, ਜਿੰਨੇ ਸਾਡੇ ਕੋਲ ਪੈਸੇ ਉਸ ਵੇਲੇ ਦੇ ਇਕੱਠੇ ਹੋਏ ਸੀਗੇ, ਅਸੀਂ ਹੌਲੀ ਹੌਲੀ ਯੂਜ਼ ਕਰ ਰਹੇ ਸਾਰੇ ਪਾਸੇ ਦੇਖ ਕੇ। ਇਹ ਨਹੀਂ ਵੀ ਸਾਡਾ ਵੀ ਕੰਮ ਰੁਕ ਗਿਆ 2019 'ਚ। ਸੋ ਮੁਸੀਬਤਾਂ ਸਾਰਿਆਂ 'ਤੇ ਆਉਂਦੀਆਂ, ਇੱਦਾਂ ਦੇ ਸਮੇਂ ਸਾਰਿਆਂ 'ਤੇ ਆਉਂਦੇ, ਪਰ ਸਾਨੂੰ ਇਹਦੇ ਵਿੱਚ ਹੁਣ ਸਮਾਂ ਇਹ ਆ ਕਿ ਜੇ ਤੁਸੀਂ ਭੁੱਖੇ ਨੂੰ ਰੋਟੀ ਨਹੀਂ ਖਿਲਾਉਣੀ, ਜੇ ਤੁਸੀਂ ਜਿਹੜੇ ਘਰੋਂ ਬਾਹਰ ਨਿਕਲ ਗਏ ਤੁਸੀਂ ਉਹਦੀ ਕੋਈ ਮਦਦ ਨਹੀਂ ਕਰਨੀ, ਅਤੇ ਆਪਣਾ ਮੂੰਹ ਹੀ ਬੰਦ ਰੱਖੋ, ਠੀਕ ਆ। ਨਫ਼ਰਤ ਰੋਜ਼ ਕਰਨੀ, ਨਫ਼ਰਤ ਕਰਨੀ, ਇਹ ਸਾਡਾ ਸਪੈਸ਼ਲੀ ਸਾਡੇ ਸਿੱਖਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਗਾ ਨਫ਼ਰਤ ਦਾ। ਜਿੰਨੇ ਮਰਜ਼ੀ ਸਾਡੇ ਉੱਪਰ ਕਹਿਰ ਹੋਏ ਆ, ਅਸੀਂ ਨਫ਼ਰਤ ਨਹੀਂ ਰਹੇ ਕਿਸੇ ਧਰਮ ਦੇ ਨਾਲ। ਹੁਣ ਪਾਕਿਸਤਾਨ ਨਾਲ ਅਸੀਂ ਖੜ੍ਹੇ ਹੋਈਏ, ਜੋ ਕੁਛ ਕਰ ਸਕਦੇ ਹਾਂ ਐਮਰਜੈਂਸੀ ਵਿੱਚ ਕਰੀਏ। ਜਿਹੜੀਆਂ ਭਈ ਜਾਨਾਂ ਬਚ ਵੀ ਗਈਆਂ ਆ, ਉਹ ਨਾ ਭਈ ਇਸ ਵੇਲੇ ਭਈ ਭੁੱਖ ਤੋਂ ਜਾਂ ਕਹਿ ਲਓ ਭਈ ਛੱਤ ਤੋਂ ਬਗੈਰ ਪੂਰੀਆਂ ਹੋ ਜਾਣ। ਇਹ ਸਾਡਾ ਹੁਣ ਟਾਈਮ ਜਿਹੜਾ ਭਈ ਐਮਰਜੈਂਸੀ ਟਾਈਮ ਆ। ਅਸੀਂ ਟਾਈਮ ਦੇ ਇੱਕ ਟਾਈਮ ਨਾਲ ਰੇਸ ਲੱਗੀ ਹੋਈ ਸਾਡੀ ਸਾਰੇ ਗਰੁੱਪਾਂ ਦੀ, ਜਿਹੜੇ ਪਾਕਿਸਤਾਨ ਸੇਵਾ ਕਰ ਰਹੇ ਆ, ਸਾਡੇ ਵਰਗੇ ਸੇਵਾ ਗਰੁੱਪ ਆ, ਹਜ਼ਾਰਾਂ ਤੋਂ ਹਜ਼ਾਰਾਂ ਪਾਕਿਸਤਾਨੀ ਗਰੁੱਪ ਮੋਹਰੇ ਕੇ ਸੇਵਾ ਕਰ ਰਹੇ ਆ। ਉਹ ਵੀ ਇਹੀ ਸੋਚ ਕੇ ਕਰ ਰਹੇ ਭਈ ਜਿੱਥੇ ਖਾਣਾ ਚਾਹੀਦਾ ਭੇਜ ਦਈਏ। ਹੜ੍ਹਾਂ ਵਿੱਚ ਬਹੁਤ ਡੁੱਬ ਗਿਆ ਸਮਾਨ, ਬਹੁਤ ਹੀ ਨੁਕਸਾਨ ਹੋਇਆ, ਕਈ ਵਿਚਾਰੇ ਪੂਰੇ ਵੀ ਹੋ ਗਏ। ਪਰ ਹੁਣ ਜਿਹੜੇ ਬਚੇ ਆ ਉਹਨਾਂ ਨੂੰ ਕਿੱਦਾਂ ਬਚਾਉਣਾ, ਕਿਉਂਕਿ ਜਿਹੜੀਆਂ ਬਿਮਾਰੀਆਂ ਵੀ ਫੈਲਣੀਆਂ, ਗਰਮੀ ਵੀ ਇਸ ਵੇਲੇ ਹੈਗੀ ਆ, ਅਤੇ ਜਦੋਂ ਪਾਣੀ ਵਿੱਚ ਫਿਰ ਜਿਹੜੇ ਮੱਛਰ ਤਿਆਰ ਕਹਿ ਲਓ ਆ ਜਾਣੇ, ਉਹਨਾਂ ਬਿਮਾਰੀ ਬਹੁਤ ਫੈਲਦੀ। ਹੁਣ ਸਾਡੀ ਟੀਮ ਤੰਬੂ ਵੀ ਤਿਆਰ ਕਰ ਰਹੀ ਆ, ਮੱਛਰਦਾਨੀਆਂ ਵੀ ਤਿਆਰ ਕਰੀ ਆ। ਅਸੀਂ ਭਾਈ ਨਾਸਰ ਹੋਣਾ ਦਾ, ਜਿਹੜੇ ਭਾਈ ਭੁਪਿੰਦਰ ਹੋਣਾ ਦਾ, ਜਿਹੜੇ ਪੰਜਾਬੀ ਲਹਿਰ ਵਾਲੇ ਮੁੰਡੇ ਅਤੇ ਗਰੁੱਪ ਮੋਹਰੇ ਹੋ ਕੇ ਸੇਵਾ ਕਰ ਰਹੇ, ਉਹਦੇ ਧੰਨਵਾਦੀ ਹਾਂ। ਅਤੇ ਸਾਨੂੰ ਕੋਂਟੈਕਟ ਕੀਤਾ, ਅਤੇ ਅਸੀਂ ਵੀ ਆਪਣੇ ਵੱਲੋਂ ਜੋ ਕਰ ਸਕਦੇ ਕਰੇ। ਜੇ ਸਾਨੂੰ ਕੋਂਟੈਕਟ ਕਰਨਾ ਹੋਵੇ ਇੱਥੋਂ UK ਵਿੱਚੋਂ ਕਿਸੇ ਨੇ ਸਾਡਾ ਭਾਈ, ਤੁਸੀਂ ਬਸ ਸਾਨੂੰ ਫੋਨ ਵੀ ਕਰ ਸਕਦੇ ਆ ਲੈਂਡਲਾਈਨ 'ਤੇ। ਅੱਜ ਸਾਡਾ ਆਫਿਸ ਬੰਦ ਸੀਗਾ, ਕੋਈ ਪਬਲਿਕ ਹੋਲੀਡੇ ਆ, ਤੁਸੀਂ ਮੈਸੇਜ ਛੱਡ ਸਕਦੇ। ਕੱਲ੍ਹ ਨੂੰ ਹੈਗਾ, ਅਤੇ ਸਾਡੀ ਈਮੇਲ ਵੀ ਅਤੇ ਨੰਬਰ ਵੀ ਆਫਿਸ ਦਾ ਮੈਂ ਪੋਸਟ 'ਤੇ ਪਾ ਦੂੰਗਾ। ਹੁਣ ਤੁਸੀਂ 2-3 ਮਿੰਟ ਦੇਖ ਸਕਦੇ ਪੋਸਟ, ਫਿਰ ਨੰਬਰ ਆ ਜਾਊਗਾ। ਪਰ ਇਸ ਵੇਲੇ ਇਹ ਸਾਡੀ ਇੱਕ ਹੀ ਸੋਚ ਆ, ਉਹ ਹੈਗੀ ਇਨਸਾਨੀਅਤ। ਅਤੇ ਬਾਕੀ ਜੋ ਕਰ ਸਕਦੇ ਕਰਾਂਗੇ, ਤੁਹਾਡੇ ਸਹਿਯੋਗ ਨਾਲ। ਜੋ ਅਸੀਂ ਕਰਦੇ ਹਾਂ ਤੁਹਾਡੀ ਸਪੋਰਟ ਨਾਲ ਕਰਦੇ ਹਾਂ, ਅਸੀਂ ਇਕੱਲੇ ਕੁਛ ਨਹੀਂ ਕਰ ਸਕਦੇ। ਤਾਂ ਸਾਡੇ ਜਿਹੜੇ ਵੋਲੰਟੀਅਰ ਆ, ਸੇਵਾਦਾਰ ਆ, ਉਹ ਸਾਡੇ ਅਸੀਂ ਘੜੀ ਕਹਿੰਦੇ ਸਾਡੇ ਹੀਰੋ ਆ, ਕਿਉਂਕਿ ਉਹ ਜਾ ਕੇ ਇੰਨੇ ਥਾਂ 'ਤੇ ਜਾ ਕੇ ਸੇਵਾ ਕਰਦੇ। ਅਸੀਂ ਪਾਕਿਸਤਾਨ ਕਮਿਊਨਿਟੀ ਨੂੰ, ਪਬਲਿਕ ਨੂੰ ਇਹ ਅਪੀਲ ਕਰਦੇ ਹਾਂ, ਜਿੱਥੇ ਸਾਡੇ ਸੇਵਾਦਾਰ ਮਦਦ ਕਰੂਗੇ, ਤੁਸੀਂ ਉਹਨਾਂ ਨਾਲ ਮਿਲ ਕੇ ਜੋ ਕੁਛ ਸੇਵਾ ਕਰ ਸਕਦੇ ਕਰੋ। ਇੱਕ ਦੂਜੇ ਦੇ ਹੁਣ ਬਾਂਹ ਫੜੀਏ ਅਤੇ ਗਾਹਾਂ ਤੁਰੀਏ। 2005 ਦੇ ਵਿੱਚ ਪਾਕਿਸਤਾਨ ਜਦੋਂ ਅਰਥਕੁਏਕ ਆਇਆ ਸੀਗਾ, ਭੂਚਾਲ ਆਇਆ ਸੀਗਾ, ਮੈਂ ਆਪ ਉੱਥੇ 6 ਹਫ਼ਤੇ ਰਿਹਾ ਸੀਗਾ ਮੁਜ਼ਾਫਰਾਬਾਦ ਪਹਾੜਾਂ ਦੇ ਵਿੱਚ। ਉੱਥੇ ਕੋਈ ਨਫ਼ਰਤ ਨਹੀਂ ਸੀਗੀ, ਅਤੇ ਬਹੁਤ ਸੇਵਾ ਚੱਲੀ, ਬਹੁਤ ਕੰਮ ਵੀ ਕੀਤਾ। ਇੱਦਾਂ ਹੀ ਭਾਈਚਾਰਾ ਨਿਕਲਦਾ, ਇੱਦਾਂ ਹੀ ਕੰਮ ਚੱਲਣਾ, ਇੱਦਾਂ ਹੀ ਸੇਵਾ ਚੱਲਣੀ। ਸੋ ਸਾਰਿਆਂ ਦਾ ਧੰਨਵਾਦ, ਤੁਸੀਂ ਖਾਲਸਾ ਨੂੰ ਸਪੋਰਟ ਕਰਦੇ। ਹੁਣ 1-2 ਦਿਨ ਦੇ ਵਿੱਚ ਅਸੀਂ ਹੋਰ ਅਨਾਊਂਸਮੈਂਟ ਕਰਾਂਗੇ ਅਤੇ ਤੁਹਾਨੂੰ ਅਪਡੇਟ ਕਰਾਂਗੇ। ਸੋ ਸਾਡੀ ਜਿਹੜੀ ਈਮੇਲ ਆ info@khalsaaid.org,
ਮੈਂ ਇੱਥੇ ਪਾ ਦੂੰਗਾ ਉੱਪਰ, ਤੇ ਇੱਥੇ ਆਫਿਸ ਦਾ ਫੋਨ ਨੰਬਰ ਵੀ ਪਾ ਦੇਵਾਂਗੇ, ਜਿਹੜਾ WhatsApp ਦਾ ਨੰਬਰ ਆ ਉੱਥੇ ਮੈਸੇਜ ਭੇਜ ਕਰ ਦਿਓ, ਸੈਂਡ ਕਰ ਦਿਓ। ਪਰ ਤੁਸੀਂ ਖੋਲ ਨਾ ਕਰਿਓ ਕਿਉਂਕਿ ਬਿਜ਼ੀ ਬਹੁਤ ਆ, ਤੇ ਕੱਲ੍ਹ ਨੂੰ ਅਸੀਂ ਮੈਸੇਜ ਚੈੱਕ ਕਰਾਂਗੇ। ਪਰ ਉਹੀ ਮੈਸੇਜ ਕੰਮ ਵਾਲੇ ਮੈਸੇਜ ਕਰਿਓ ਪਲੀਜ਼, ਹੋਰ ਕੋਈ ਮੈਸੇਜ ਨਾ ਕਰਿਓ ਜਿਹੜੇ ਕੋਈ ਸੇਵਾ, ਕੋਈ ਆਰਗੇਨਾਈਜੇਸ਼ਨ, ਜਥੇਬੰਦੀ ਪਾਕਿਸਤਾਨ ਤੋਂ ਹੋਵੇ, ਇੱਥੋਂ ਹੋਵੇ, ਕੋਈ ਕਹਿ ਲਓ ਭਈ ਸਪੋਰਟ ਕਰਨਾ ਚਾਹੁੰਦੇ, ਹੋਰ ਕੋਈ ਵਾਧੂ ਮੈਸੇਜ ਨਾ ਕਰਿਓ ਜੀ। ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।